ਸ਼ਰਮਾ ਜੀ, ਜਦੋਂ ਆਪਾਂ ਕੋਈ ਜ਼ਮੀਨ ਜਾਇਦਾਦ ਦੀ ਰਜਿਸਟਰੀ ਕਰਨ ਜਾਈਦਾ ਹੈ, ਤੇ ਕਈ ਵਾਰੀ ਤਾਂ ਖੜਨਾ ਪੈਂਦਾ ਸੀ ਸਾਰਾ ਦਿਨ, ਤੇ ਉੱਥੇ ਫੋਟੋ ਵੀ ਲੱਗਦੀ ਸੀ ਤੇ ਮੁੱਠੀ ਵੀ ਗਰਮ ਕਰਨੀ ਪੈਂਦੀ ਸੀ। ਪਰ ਹੁਣ ਮਾਨ ਸਾਹਿਬ ਦੀ ਸਰਕਾਰ ਕਹਿੰਦੀ ਵੀ ਅਸੀਂ ਘਰੋਂ ਘਰੀ ਆ ਕੇ ਕਰਾਂਗੇ ਰਜਿਸਟਰੀਆਂ। ਲੋਕ ਕਹਿੰਦੇ ਇੱਕ ਪਾਸੇ ਤਾਂ ਥੋੜ੍ਹੀ ਜਿਹੀ ਰਾਹਤ ਹੈ, ਪਰ ਇਹ ਆਪਦਾ ਜਿਹੜਾ ਫੋਟੋ ਖਿੱਚਣ ਵਾਲਾ ਢਿੰਬ ਢਾਰਾ ਜਿਹਾ ਉਹ ਕਿਵੇਂ ਲੈ ਕੇ ਆਇਆ ਕਰਨਗੇ? ਸਵਾਲ ਤਾਂ ਵੈਸੇ ਕਈ ਹੋਰ ਵੀ ਬਹੁਤ ਹੈ, ਪ੍ਰਵੀਨ ਕਿਉਂਕਿ ਜੀ ਨਿੱਜੀ ਜਾਇਦਾਦ ਦੇ ਵਿੱਚ ਜੇ ਮੁੱਠੀ ਵੀ ਗਰਮ ਹੋ ਜਾਏ ਤਾਂ ਕੋਈ ਕੇਸ ਕੂਸ ਨਹੀਂ ਬਣਦਾ। ਪ੍ਰਵੀਨ ਜੀ, ਜੀ ਪਹਿਲੀ ਗੱਲ ਤਾਂ ਇਹ ਹੈ ਕਿ ਕਚਹਿਰੀਆਂ ਹੁਣ ਵੀ ਜਾ ਕੇ ਉਵੇਂ ਹੀ ਖੜਨਾ ਪੈਂਦਾ, ਜੀ ਜੀ। ਉਵੇਂ ਹੀ ਮੁੱਠੀ ਗਰਮ ਕਰਨੀ ਪੈਂਦੀ ਹੈ, ਹੂੰ। ਉਵੇਂ ਹੀ ਸਾਰਾ ਕੁਝ ਚੱਲਦਾ, ਕੁਝ ਨਹੀਂ ਬਦਲਿਆ। ਜੀ। ਉਲਟਾ ਭਾਅ ਵੱਧ ਗਿਆ ਕਿ ਸਰਕਾਰ ਦੀ ਸਖਤੀ ਬਹੁਤ ਹੈ ਜੀ। ਕੰਮ ਨਹੀਂ ਹੋਣਾ। ਸਮਾਂ ਹੁਣ ਜੀ। ਜਿਹੜਾ ਮਤਲਬ ਕਿ ਤੁਹਾਡਾ ਅਰਜੀ ਨਵੀਸ ਹੈ, ਜਿਹਨੇ ਰਜਿਸਟਰੀ ਲਿਖਣੀ ਹੈ, ਉੱਥੇ ਸਮਾਂ ਹਾਂਜੀ। ਹੁਣ ਬਹੁਤ ਘੱਟ ਲੱਗਦਾ, ਜੀ ਜੀ। ਕਿਉਂਕਿ ਉਹਨਾਂ ਨੇ ਪੂਰਾ ਫਾਰਮੈਟ ਹੁਣ ਕੰਪਿਊਟਰ 'ਚ ਟਾਈਪ ਕਰਕੇ ਰੱਖਿਆ। ਤੁਹਾਡੇ ਨਾਂ ਤੇ ਪਿੰਡ ਦੇ ਨਾਂ ਤੇ ਜ਼ਮੀਨ ਦੇ ਨੰਬਰ ਭਰਨੇ ਹੁੰਦੇ ਨੇ, ਹੂੰ। ਬਾਕੀ ਸਾਰਾ ਕੁਝ ਟਾਈਪ ਹੈ, ਤੇ ਉਹ ਕੱਢ ਕੇ ਪ੍ਰਿੰਟ ਪਰਾਂ ਮਾਰਦੇ ਨੇ ਤੇ 1000 ਰੁਪਈਆ ਆਪਣੀ ਜੇਬ 'ਚ ਪਾ ਕੇ ਉਹ ਕਹਿੰਦੇ ਜਾਓ ਜੀ ਅੰਦਰ। ਤੇ ਅੱਗੇ ਬੰਦਾ ਲਾਈਨ 'ਚ ਖੜਾ ਜੀ, ਅੱਜ ਨੈਟ ਨਹੀਂ ਚੱਲਦਾ ਜੀ ਸਾਡਾ, ਜੀ। ਅੱਜ ਗੁੱਠੇ ਵਾਲੀ ਮਸ਼ੀਨ ਨਹੀਂ ਚੱਲਦੀ ਜੀ, ਉਹ ਤਹਿਸੀਲਦਾਰ ਸਾਹਿਬ ਆਉਣਗੇ ਜੀ, ਉਹਨਾਂ ਦਾ ਗੁੱਠਾ ਲੱਗਦਾ ਜੀ ਤਾਂ ਖੁੱਲੂਗਾ ਜੀ ਸਾਰਾ ਕੁਝ। ਹਾਂਜੀ ਹਾਂਜੀ, ਇਹ ਵੀ ਸੀਗਾ। ਬਹੁਤ ਕੁਝ ਹੁੰਦਾ ਜੀ ਜੀ। ਇਹ ਸਾਰੇ ਕੁਝ ਜਾਰੀ ਨੇ। ਤੇ ਜੀ। ਫਿਰ ਜਦੋਂ ਕਲਰਕ ਦੀ ਮੁੱਠੀ ਗਰਮ ਹੋ ਜਾਂਦੀ ਹੈ, ਫਿਰ ਮੋਹਰਾਂ ਵੀ ਲੱਗ ਜਾਂਦੀਆਂ, ਫਿਰ ਕੰਪਿਊਟਰ ਵੀ ਬਾਕੀ ਖੁੱਲ ਜਾਂਦਾ, ਹਾਂਜੀ। ਫਿਰ ਨੈਟ ਵੀ ਚੱਲ ਪੈਂਦਾ, ਫਿਰ ਅੰਦਰ ਜਾ ਕੇ ਜੀ ਫੋਟੋਆਂ ਵੀ ਖਿੱਚ ਹੋ ਜਾਂਦੀਆਂ। ਫੋਟੋਆਂ ਖਿੱਚਣ ਤੋਂ ਬਾਅਦ ਫਿਰ ਕਈ ਵਾਰ ਨਾ ਰਜਿਸਟਰੀ ਦੀ ਕਾਪੀ ਬਾਹਰ ਨਹੀਂ ਆਉਂਦੀ ਤਹਿਸੀਲਦਾਰ ਦੇ ਕਮਰੇ ਚੋਂ। ਹਾਂਜੀ ਹਾਂਜੀ, ਇਹ ਵੀ ਗੱਲ ਸਹੀ ਹੈ। ਫਿਰ ਉਹ ਡੀਕਣੀ ਅੜ ਪੈਂਦੀ ਜਾਂਦੀ ਹੈ, ਹੈ। ਫਿਰ ਉਹ ਸਮਝ ਨਹੀਂ ਆਉਂਦੀ ਕਿ ਉਹ ਪਹਿਲੇ ਕਿਉਂ ਨਹੀਂ ਚੱਲ ਰਿਹਾ, ਫਿਰ ਉਹ ਸਿਹਾਈ ਪਾਉਣੀ ਪੈਂਦੀ ਉਹ ਪੈਨ 'ਚ। ਹਾਂਜੀ, ਤੇ ਸ਼ਾਹੀ ਵੀ ਉਹ ਇੰਪੋਰਟੈਂਟ ਸਿਹਾਈ ਫਿਰ ਪੈਂਦੀ ਹੈ। ਚਾਹੇ ਉਹ ਕਲਰਕ ਰਾਹੀਂ ਪਵੇ, ਚਾਹੇ ਬਿਲਕੁਲ ਉਹ ਸਹੀ ਹੈ। ਜਿੱਦੋਂ ਤੁਸੀਂ ਅਰਜੀ ਲਿਖਾਈ ਸੀ ਉਹਦੇ ਰਾਹੀਂ ਪਵੇ। ਉਹਦੇ ਰਾਹੀਂ ਤੇ ਪਵੇ। ਅੱਜ ਕੱਲ ਤਾਂ ਕਈ ਵਾਰ ਜਿਹੜਾ ਬਾਹਰ ਚਾਹ ਦਾ ਖੋਖਾ ਲਾਈ ਖੜਾ, ਮੂੰਗਫਲੀ ਵਾਲੀ ਰੇਹੜੀ ਲਾਈ ਖੜਾ, ਉਹਦੇ ਰਾਹੀਂ ਵੀ ਸਿਆਹੀ ਪੈਂਦੀ ਹੈ ਪੈਨ 'ਚ। ਪੈਂਦੀ ਬਿਲਕੁਲ ਸਹੀ ਹੈ। ਬੜੇ ਤਰੀਕੇ ਲੱਭ ਲਏ ਨੇ ਨਵੇਂ। ਤੇ ਫਿਰ ਉੱਥੋਂ ਚਾਹ ਦਾ ਗਲਾਸ ਜਾਂਦਾ ਅੰਦਰ ਤਹਿਸੀਲਦਾਰ ਦੇ ਕਮਰੇ 'ਚ, ਜੀ। ਤੇ ਫਿਰ ਉਹ ਦੱਸਦਾ ਜੀ ਕਿ ਇਹਦੀ ਸਿਆਹੀ ਆ ਗਈ ਜੀ, ਫਿਰ ਉਹਦੇ ਰਜਿਸਟਰੀ ਤੇ ਦਸਤਖਤ ਹੁੰਦੇ ਨੇ। ਇਹ ਸਾਰਾ ਕੁਝ ਚੱਲ ਰਿਹਾ ਹੋਵੇ, ਬਿਲਕੁਲ ਸਹੀ ਹੈ। ਪਰ ਮੌਜੂਦਾ ਸਰਕਾਰ ਦੇ ਆਉਣ ਦੇ ਦੌਰਾਨ ਇੱਕ ਨਵੀਆਂ ਦਿੱਕਤਾਂ ਪੈਦਾ ਹੋਈਆਂ ਕੋਰਟ ਕਚਹਿਰੀ 'ਚ। ਇੱਕ ਤਾਂ ਐਫੀਡੈਵਿਟਾਂ ਨੂੰ ਲੈ ਕੇ ਕਿ ਆਨਲਾਈਨ ਕੀਤੀਆਂ ਤੇ ਉਹ ਸਾਰਾ ਕੁਝ ਕੀਤਾ, ਉਹਦੇ ਨਾਲ ਖਾਸੀ ਖੱਜਲ ਖੁਆਰੀ ਵੱਧ ਗਈ, ਜੀ। ਉਹ ਸੂਹ ਤੇ ਨਹੀਂ ਆਇਆ ਅਜੇ ਕੰਮ। ਦੂਸਰਾ ਜੀ NOC ਲਿਆਓ ਜੀ, ਇਹ ਜੀ ਪਲਾਟ ਦੀ ਰਜਿਸਟਰੀ ਨਹੀਂ ਹੋ ਸਕਦੀ ਜੀ, ਇਹ ਪਿੰਡ ਦਾ ਜੀ, ਸ਼ਹਿਰ ਦਾ ਜੀ, ਹੱਦ 'ਚ ਹੈ ਜੀ, ਛੋਟੇ ਸਾਰੀਆਂ ਜੀ ਮਤਲਬ ਕਿ ਬੰਦ ਹੈ ਜੀ ਰਜਿਸਟਰੀਆਂ, ਹੈ ਨਾ, 4 ਕਨਾਲ ਤੋਂ ਘੱਟ ਬੰਦ ਹੈ ਜੀ, 3 ਕਨਾਲ ਤੋਂ ਘੱਟ ਬੰਦ ਹੈ ਜੀ। ਲੋਕ ਖੱਜਲ ਖੁਆਰ ਹੋ ਰਹੇ ਨੇ, ਉਹਦੇ ਨਾਲ ਸਰਕਾਰੀ ਖਜ਼ਾਨੇ 'ਚ ਪੈਸਾ ਆਉਣਾ ਪ੍ਰਵੀਨ ਜੀ, ਤੇ ਸਰਕਾਰ ਨੇ ਰਜਿਸਟਰੀਆਂ ਬੰਦ ਕੀਤੀਆਂ ਹੋਈਆਂ ਨੇ। ਫਿਰ NOC ਨਹੀਂ ਹੁੰਦੀ, ਕੁਛ ਨਹੀਂ ਹੁੰਦਾ, ਉਹਦੇ ਨਾਂ ਤੇ ਠੱਗੀ ਠੋਰੀ ਨਗਰ ਨਿਗਮ ਵਾਲੇ, ਨਗਰ ਕੌਂਸਲ ਵਾਲੇ ਕਰੀ ਜਾਂਦੇ ਨੇ। ਇਹ ਸਭ ਦੇ ਦਰਮਿਆਨ ਲੋਕਾਂ ਨੇ ਪਾਵਰ ਆਫ ਅਟਾਰਨੀਆਂ ਤੇ ਵੇਚਣਾ ਸ਼ੁਰੂ ਕਰ ਲਿਆ ਸਾਰਾ ਕੁਝ, ਤੇ ਉਹ ਪਾਵਰ ਆਫ ਅਟਾਰਨੀ ਦੇ ਵਿੱਚ ਕਾਰਵਾਈ ਸਾਰੀ ਉਵੇਂ ਹੀ ਪੈਂਦੀ ਹੈ। ਤਹਿਸੀਲਦਾਰ ਨੂੰ ਵੀ ਪਤਾ ਹੈ, ਵੇਚਣ ਖਰੀਦਣ ਵਾਲੇ ਨੂੰ ਵੀ ਪਤਾ ਹੈ, ਕਾਗਜ਼ ਤਿਆਰ ਕਰਨ ਵਾਲੇ ਨੂੰ ਵੀ ਪਤਾ ਹੈ ਕਿ ਭਾਈ ਇਹ ਤਾਂ ਜ਼ਮੀਨ ਵਿਕ ਗਈ, ਤੇ ਰਿਸ਼ਵਤ ਉੱਥੇ ਵੀ, ਤੇ ਬਾਅਦ ਚ ਜਦੋਂ ਰਜਿਸਟਰੀਆਂ ਖੁੱਲਣੀਆਂ, ਰਜਿਸਟਰੀਆਂ ਫੇਰ ਹੋਣੀਆਂ, ਪੈਸੇ ਦੋ ਵਾਰ ਅਗਲਿਆਂ ਦੇ, ਤੇ ਲੋਕ ਖੱਜਲ ਖੁਆਰ ਵੀ ਦੋ ਵਾਰ। ਪਰ ਮਾਮਲਾ ਕੱਲਾ ਇੱਥੇ ਹੀ ਨਹੀਂ ਖੜਾ, ਇੱਕ ਹੋਰ ਪਹਿਲੂ ਵੀ ਹੈ ਇਹਦਾ, ਕਿ ਇਸ ਮੌਕੇ ਪੰਜਾਬ ਸਰਕਾਰ ਨੇ ਜਿਹੜਾ ਰੇਟ ਤੈਅ ਕੀਤੇ ਹੋਏ ਨੇ, ਇਹ ਲੰਮੇ ਸਮੇਂ ਤੋਂ ਚੱਲ ਰਿਹਾ ਪ੍ਰਵੀਨ ਜੀ। ਤਹਿਸੀਲਦਾਰ, ਕਲਰਕ, ਉੱਥੇ ਦੇ ਮੁਲਾਜ਼ਮ ਕਿਸ ਨਾਂ ਤੇ ਰਿਸ਼ਵਤ ਲੈਂਦੇ ਨੇ? ਉਹ ਕਹਿੰਦੇ ਜੀ ਪਤਾ ਹੀ ਹੈ, ਤੁਹਾਡਾ ਪਲਾਟ ਤਾਂ ਹੈਗਾ 15 ਲੱਖ ਦਾ, ਤੁਸੀਂ ਰਜਿਸਟਰੀ ਕਰਾ ਰਹੇ ਹੋ 4 ਲੱਖ ਦੀ, 11 ਲੱਖ ਦਾ ਤੁਸੀਂ ਘਪਲਾ ਨਹੀਂ ਕਰ ਰਹੇ, ਜਦਕਿ ਅਗਲੇ ਨੇ ਤਾਂ 15 ਲੱਖ ਦਿੱਤੇ ਨੇ ਜੀ। ਸਹੀ ਹੈ। ਔਰ ਕਈ ਤਾਂ ਤੁਹਾਡੇ ਮੇਰੇ ਵਰਗੇ ਇਹੋ ਜਿਹੇ ਹੁੰਦੇ ਨੇ ਪ੍ਰਵੀਨ ਜੀ, ਜਿਨ੍ਹਾਂ ਦਾ 1 ਨੰਬਰ ਦਾ ਪੈਸਾ ਉਹ ਵਿਚਾਰੇ ਖਾਤੇ ਚੋਂ ਕਢਾ ਕੇ ਦਿੰਦੇ ਨੇ ਬਲੈਕ 'ਚ। ਸਹੀ ਹੈ। ਸੋ ਫਿਰ ਜੇ ਸਰਕਾਰ ਨੇ ਰੇਟ ਤੈਅ ਕੀਤਾ ਹੋਇਆ ਕਿ ਆਹ ਪਲਾਟ ਦਾ ਸਰਕਾਰੀ ਰੇਟ 4 ਲੱਖ ਹੈ, ਅਸੀਂ ਅਗਲਾ 4 ਲੱਖ ਦੀ ਰਜਿਸਟਰੀ ਕਰਾ ਰਿਹਾ, ਹਾਂਜੀ, ਤੇ ਤੁਸੀਂ 6%, 8% ਟੈਕਸ ਵੀ ਵਸੂਲ ਰਹੇ ਹੋ, ਤੇ ਉਹ ਟੈਕਸ ਬਚਾਉਣ ਦੇ ਚੱਕਰ 'ਚ ਵੀ ਬਲੈਕ 'ਚ ਹੁੰਦਾ। ਜੀ ਬਿਲਕੁਲ। ਸਵਾਲ ਇਹ ਹੈ ਕਿ ਜੇ ਸਰਕਾਰਾਂ ਨੂੰ ਪਤਾ ਹੈ ਕਿ ਮਾਰਕੀਟ ਰੇਟ 10 ਲੱਖ ਹੈ ਇਸ ਪਲਾਟ ਦਾ, ਤਾਂ ਸਰਕਾਰ ਰੇਟ ਵਧਾਵੇ ਨਾ। ਸਰਕਾਰ ਤੈਅ ਕਰੇ ਕਿ ਭਾਈ 4 ਲੱਖ ਨਹੀਂ, ਘੱਟੋ ਘੱਟ ਰਜਿਸਟਰੀ 10 ਲੱਖ ਦੀ ਹੋਊਗੀ, ਪਰ ਟੈਕਸ 6% ਨਹੀਂ, ਟੈਕਸ 1% ਹੋਊਗਾ। ਹਾਂ ਬਿਲਕੁਲ। ਤਾਂ ਲੋਕਾਂ ਲਈ 1 ਨੰਬਰ 'ਚ ਵੀ ਪੈਸਾ ਦੇਣ 'ਚ ਦਿੱਕਤ ਨਹੀਂ,
ਰਜਿਸਟਰੀ ਨਹੀਂ ਉਨੇ ਦੀ ਉਹ ਕਰਾਊਗਾ ਅਗਲਾ ਜਿੰਨੇ ਦਾ ਵਿਕਿਆ। ਕੱਲ ਨੂੰ ਕੋਈ ਜ਼ਮੀਨ ਐਕਵਾਇਰ ਹੁੰਦੀ ਹੈ, ਕੁਛ ਹੁੰਦੀ ਹੈ, ਤੁਸੀਂ ਰਜਿਸਟਰੀ ਦੇ ਆਧਾਰ ਤੇ ਫੈਸਲਾ ਲੈ ਸਕਦੇ ਹੋ। ਤੇ ਇੱਕ ਨੰਬਰ 'ਚ ਹੋਊ ਤਾਂ ਆਮਦਨ ਸਰਕਾਰ ਦੀ ਵਧੂਗੀ ਤੇ ਲੋਕਾਂ ਨੂੰ ਰਾਹਤ ਵੀ ਹੈ ਕਿ ਭਾਈ ਮੇਰਾ ਪੈਸਾ ਵੀ ਉਨਾ ਹੀ ਗਿਆ ਤੇ ਮੇਰਾ ਟੈਕਸ 1% ਲੱਗਿਆ। ਸੋ ਦੋਏ ਪਹਿਲੂਆਂ ਤੇ ਸਰਕਾਰ ਨੇ ਗੌਰ ਕਰਨੀ ਆ। ਜੇ ਕੋਈ ਇਹਦੇ ਤੇ ਨੀਤੀ ਨਹੀਂ ਬਣ ਰਹੀ, ਨਹੀਂ ਬਣ ਪਰ ਰਹੀ, ਨਵਾਂ ਬਿਲਕੁਲ ਸਹੀ ਫਰਮਾਨ ਹੈ। ਆ ਗਿਆ, ਜੀ ਜੀ। ਨਵਾਂ ਫਰਮਾਨ ਮੁੱਖ ਮੰਤਰੀ ਸਾਹਿਬ ਦਾ ਆ ਗਿਆ ਕਿ ਲਓ ਜੀ ਹੁਣ ਘਰੇ ਘਰੇ ਆ ਕੇ ਰਜਿਸਟਰੀ ਹੋਇਆ ਕਰੂਗੀ, ਤੁਹਾਡੇ ਪਿੰਡ ਆਇਆ ਕਰਨਗੇ ਅਧਿਕਾਰੀ। ਤੁਸੀਂ ਬਿਲਕੁਲ ਦਰੁਸਤ ਫਰਮਾਇਆ ਜੀ ਕਿ ਉੱਥੇ ਜੀ ਹੁਣ ਟੈਂਪੂ 'ਚ ਲੱਦ ਕੇ ਆਊਗਾ ਸਮਾਨ, ਜੀ। ਗੱਡੀ 'ਚ ਆਊਗਾ ਤਹਿਸੀਲਦਾਰ ਸਾਹਿਬ ਦੀ, ਫਿਰ ਲਾਈ ਹਾਂਜੀ ਜਾਓ ਤਾਰਾਂ ਕਨੈਕਸ਼ਨ ਕਿ ਬਾਈ ਤੁਹਾਡਾ ਨੈਟ ਚੱਲਦਾ, ਦਹੀਂ ਵਾਈਫਾਈ ਦਾ ਕਨੈਕਸ਼ਨ, ਹਾਂਜੀ ਦਹੀਂ ਹਾਂਜੀ। ਕੋਡ ਆਪਣਾ ਕਿੰਨਾ ਹੈ ਨਾ, ਆ ਲਓ ਜੀ ਮਸ਼ੀਨ ਲਾ ਕੇ ਦੇਖੋ ਜੀ ਇੱਥੇ ਨਹੀਂ ਚੱਲਦੀ ਜੀ, ਦੂਆ ਪਲੱਗ ਲਾ ਲਓ ਜੀ, ਬੋਰਡ ਲਿਆਓ ਜੀ, ਤਾਮ ਖਿਲ ਰਿਹਾ ਰਹਿਣਾ ਬਾਈ ਜੀ। ਪਰ ਸਵਾਲ ਇਹ ਹੈ ਕਿ ਤੁਹਾਡੇ ਧਿਆਨ 'ਚ ਹੋਣਾ, ਪਿਛਲੇ ਦਿਨੀ ਪੰਜਾਬ ਸਰਕਾਰ ਨੇ ਇੱਕ ਫੈਸਲਾ ਲਿਆ ਸੀ ਪ੍ਰਵੀਨ ਜੀ, ਹਾਂਜੀ ਕਿ ਅਸੀਂ ਘਰ ਘਰ ਆਟਾ ਦਿਆ ਕਰਾਂਗੇ। ਹੁਣ ਲਿਆ ਸੀ। ਆਟਾ ਦਾਲ ਦੀ ਬਜਾਏ ਅਸੀਂ ਹੁਣ ਘਰੇ ਲਿਆਇਆ ਕਰਾਂਗੇ। ਸੋ ਹੁਣ ਜੀ ਉਹ ਚੱਕੀ ਵਾਲੇ ਨਾਲ ਸੈਟਿੰਗ ਹੋਊਗੀ, ਪਿਹਾਇਆ ਕਰੋ ਜੀ, ਢੋਇਆ ਕਰੋ ਜੀ, ਪ੍ਰਾਈਵੇਟ ਕੰਪਨੀ ਦੇਣ ਆਊਗੀ ਜੀ, ਬੜਾ ਰੌਲਾ ਪਿਆ ਜੀ। ਤੇ ਪਰ ਕੋਰਟ 'ਚ ਜਾ ਕੇ ਮਾਮਲੇ ਤੇ ਬ੍ਰੇਕ ਲੱਗ ਗਈ। ਬਿਲਕੁਲ ਜਦੋਂ ਸਹੀ। ਡੀਪੂਆਂ ਵਾਲੇ ਪਹੁੰਚ ਗਏ ਤੇ ਉੱਥੇ ਮਾਮਲਾ, ਹੁਣ ਇਹ ਅਕਤੂਬਰ ਤੋਂ ਵੰਡਣਾ ਸੀ, ਆ ਜਨਵਰੀ ਚੜ ਗਿਆ, ਹਲੇ ਤੱਕ। ਉਹ ਸਕੀਮ ਤਾਂ ਭੁੱਲ ਗਏ ਹੋਣੇ ਲੋਕ। ਜੀ। ਸੋ ਇਸੇ ਤੁਹਾਨੂੰ ਯਾਦ ਹੋਣਾ ਕਿ ਜਦੋਂ ਭਾਰਤ ਜੋੜੋ ਯਾਤਰਾ ਸ਼ੁਰੂ ਹੋਈ ਹੈ ਤਾਂ ਮਿਸ਼ਨ ਭਾਰਤ ਵੀ ਇੱਕ ਯਾਤਰਾ ਸ਼ੁਰੂ ਕੀਤੀ ਸੀ ਕੇਜਰੀਵਾਲ ਨੇ, ਤੇ ਉਹ ਇੱਕ ਦਿਨ ਦੀ ਹੋਈ, ਮੁੜ ਕੇ ਨਹੀਂ ਲੱਭੀ। ਸੋ ਇਹ ਸਕੀਮਾਂ ਭੁੱਲ ਜਾਂਦੇ ਨੇ ਫਿਰ, ਭੁੱਲ ਜਾਂਦੇ। ਸੋ ਇਹ ਸ਼ਗੂਫੇ ਛੱਡਣ ਵਾਲੇ ਐਲਾਨ ਮੈਨੂੰ ਲੱਗਦਾ ਕਿ ਠੋਸ ਨੀਤੀਆਂ ਨਹੀਂ ਹੈਗੀਆਂ। ਪੰਜਾਬ ਸਰਕਾਰ ਇਸ ਗੱਲ ਤੇ ਗੌਰ ਕਰੇ ਕਿ ਲੋਕ ਕਚਹਿਰੀਆਂ 'ਚ ਖੱਜਲ ਖਵਾਰ ਕੀ ਹੁੰਦੇ ਨੇ। ਹੁਣ ਕਿੰਨੇ ਹੀ ਪਿੰਡਾਂ 'ਚ ਸਬ ਤਹਿਸੀਲਾਂ ਬਣ ਗਈਆਂ ਜੀ, ਹੈ ਨਾ, ਤੇ ਉੱਥੇ ਸਾਰਾ ਕੁਝ ਸਿਸਟਮ ਹੈਗਾ ਤਾਂ ਉੱਥੇ ਤਹਿਸੀਲਦਾਰ ਨੂੰ ਬਿਠਾਓ ਨਾ। ਜੀ ਬਿਲਕੁਲ ਸਹੀ ਹੈ। ਤਹਿਸੀਲਦਾਰ ਡੀਕਦਾ ਕਿ 5 ਵਜੇ ਤੋਂ ਬਾਅਦ ਆਊਗਾ। ਕਿਉਂ ਕਹਿੰਦੇ ਜੀ? ਕਿਉਂਕਿ ਉਸ ਤੋਂ ਬਾਅਦ ਜੀ ਕਹਿੰਦੇ ਵਿਜੀਲੈਂਸ ਵਾਲੇ ਘਰਾਂ ਨੂੰ ਚਲੇ ਜਾਂਦੇ ਨੇ। ਫਿਰ ਤਹਿਸੀਲਦਾਰ 5 ਵਜੇ ਤੋਂ ਬਾਅਦ ਬੈਠ ਕੇ ਰਜਿਸਟਰੀਆਂ ਕਰਦਾ। ਜੇ ਤੇਰੀ ਡਿਊਟੀ 9 ਤੋਂ 5 ਹੈ ਤਾਂ ਪਤਾ ਹੋਵੇ ਕਿ ਭਾਈ 2 ਦਿਨ ਫੀਲਡ 'ਚ ਜਾਣੇ ਆ, 3 ਦਿਨ ਰਜਿਸਟਰੀਆਂ ਹੀ ਹੋਣਗੀਆਂ। ਲੋਕ ਇੱਕ ਦਿਨ ਪਹਿਲਾਂ ਆਪਣੇ ਕਾਗਜ਼ ਤਿਆਰ ਕਰਾ ਲੈਣ, ਜਦ ਸਵੇਰੇ ਆ ਕੇ ਤਿਆਰ ਕਰਾ ਲੈਣ, ਸ਼ਾਮ ਨੂੰ ਰਜਿਸਟਰੀਆਂ ਹੋਣ। ਕਿਵੇਂ ਨਾ ਹੋਵੇ, ਕਿਵੇਂ ਨਾ ਹੋਵੇ, ਸ਼ਡਿਊਲ ਬਣਾ ਕੇ ਲੱਗਿਆ ਹੋਵੇ ਨਾ ਬਾਹਰ ਜੀ। ਸੋ ਇਸ ਲਈ ਅਫਸਰਾਂ ਨੂੰ ਕੁਰਸੀ ਤੇ ਬਿਠਾਉਣ ਦੀ, ਔਰ ਜਦੋਂ ਬੰਦਾ ਫੀਸ ਭਰਦਾ ਹੈ, ਸਾਰਾ ਕੁਝ ਭਰਦਾ ਹੈ, ਇੰਤਕਾਲ ਦੀ ਤੁਸੀਂ ਫੀਸ ਭਰਤੀ ਤਾਂ ਵੀ ਪਟਵਾਰੀ ਦਾ ਹੱਥ ਗਰਮ ਕਰਨਾ ਪੈਂਦਾ, ਤਾਂ ਥੋੜਾ ਇੰਤਕਾਲ ਚੜਦਾ। ਕਿਹਨੂੰ ਨਹੀਂ ਪਤਾ, ਪੰਜਾਬ 'ਚ ਬੱਚੇ ਨੂੰ ਪਤਾ ਕਿ ਏਦਾਂ ਕੰਮ ਹੁੰਦੇ ਨੇ। ਜੀ। ਤੇ ਸਰਕਾਰ ਨੇ ਉਹਦੇ ਤੇ ਰੋਕ ਕਰਨੀ ਆ। ਕੱਲ ਪਿੰਡ ਠਿਕਰੀ ਵਾਲਾ ਗਏ ਸੀਗੇ, ਸੇਵਾ ਸਿੰਘ ਠਿਕਰੀ ਵਾਲੇ ਦੀ 3 ਰੋਜ਼ਾ ਸ਼ਹੀਦੀ ਸਮਾਗਮ ਸੀਗਾ, ਉਹ 'ਚ ਮੁੱਖ ਮੰਤਰੀ ਸਾਹਿਬ ਪਹੁੰਚੇ ਸੀ ਤੇ ਉੱਥੋਂ ਉਹਨਾਂ ਨੇ ਐਲਾਨ ਕੀਤਾ ਕਿ ਹੁਣ ਅਧਿਕਾਰੀ, ਅਫਸਰ, ਮੁਲਾਜ਼ਮ ਪਿੰਡਾਂ 'ਚ ਆਇਆ ਕਰਨਗੇ, ਤੁਹਾਡੇ ਘਰਾਂ 'ਚ ਬੈਠ ਕੇ ਤੁਹਾਡੀਆਂ ਰਜਿਸਟਰੀਆਂ ਹੋਣਗੀਆਂ। ਸੋ ਕਿਤੇ ਆਟਾ ਦਾਲ ਵਾਲੀ ਸਕੀਮ ਵਾਲਾ ਨਾ ਇਹ ਕੰਮ ਸਾਬਤ ਹੋਵੇ, ਇਹ ਮੈਨੂੰ ਫਿਕਰਮੰਦੀ ਹੈ। ਸੋ ਦੇਖਦੇ ਆ ਜੀ, ਮੁੱਖ ਮੰਤਰੀ ਸਾਹਿਬ ਦਾ ਐਲਾਨ ਹੈ, ਇਸ ਨੂੰ ਕਿਵੇਂ ਅਮਲੀ ਜਾਮਾ ਪੈਣਾ ਉਹਦੇ ਨੇ ਦੇਖਣ ਵਾਲੀ ਗੱਲ ਹੋਏਗੀ। ਅਜੇ ਕਿੰਨੀਆਂ ਚੀਜ਼ਾਂ ਦੀ ਸੋਧ ਕਰਨ ਦੀ ਲੋੜ ਹੈ। ਉਧਰ ਨੂੰ ਠੋਸ ਪੈਮਾਨੇ ਵਧਾਉਣ ਦੀ ਬਜਾਏ ਆਹ ਗੱਲਾਂ ਜੀਆਂ ਛੱਡ ਕੇ ਲੱਗਦਾ ਹੈ ਕਿ ਲਓ ਜੀ ਅਸੀਂ ਕੁਝ ਬਦਲਾ ਲਿਆ, ਤਾਂ ਏਦਾਂ ਬਦਲਾ ਨਹੀਂ ਹੋਣਾ। ਜੀ ਜੀ ਬਿਲਕੁਲ ਸਹੀ ਹੈ, ਏਦਾਂ ਬਦਲਾਅ ਨਹੀਂ ਹੋਣਾ।